ਕੌਮੀ ਹਾਕੀ ਟੀਮ ਦੀ ਗੱਲ ਕਰਦੇ ਪਏ ਕੱਲ ਭਾਰਤ ਦੇ ਖਿਲਾਫ ਸਾਨੂੰ ਸ਼ਿਕਸਤ ਲੱਭ ਗਈ, ਲੇਕਿਨ ਜਿਹੜੇ ਹਾਕੀ ਫੈਨਸ ਨੇ ਉਹ ਇਹਨੇ ਖਫਾ ਨਹੀਂ ਹੈ। ਜਿੱਦਾਂ ਅਸੀਂ ਪ੍ਰੋ ਲੀਗ ਵਿੱਚ ਅਸੀਂ ਪਰਫਾਰਮ ਕੀਤਾ ਹੈ 5-0 6-0 7-0, ਲੇਕਿਨ ਕੱਲ ਘੱਟ ਤੋਂ ਘੱਟ ਪਾਕਿਸਤਾਨ ਨੇ ਫਾਈਟ ਦੀ ਇੱਕ ਇੰਟੈਂਟ ਜ਼ਰੂਰ ਦਿਖਾਈ ਹੈ। ਸ਼ੁਰੂ ਤੋਂ ਹੀ ਜਿਹੜਾ ਨਾ ਭਾਰਤ ਨੂੰ ਇਹ ਸਾਬੀ ਤੌਰ ਤੇ ਸਾਡੇ ਉੱਤੇ ਬੜੀ ਸਬਕਤ ਹਾਸਿਲ ਸੀਗੀ, ਲੇਕਿਨ ਫਿਰ ਪਾਕਿਸਤਾਨ ਨੇ ਕਮਬੈਕ ਕੀਤਾ। ਹਨਾਨ ਸ਼ਾਹਿਦ ਨੇ 2 ਗੋਲ ਕੀਤੇ ਤੇ ਇੱਕ ਸੁਫਿਆਨ ਖਾਨ ਨੇ। ਇਹਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਇਮਰਾਨ ਬੱਟ ਸਾਹਿਬ, ਹਾਕੀ ਓਲੰਪੀਅਨ। ਇਮਰਾਨ ਬੱਟ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ। ਸਾਡੇ ਲਈ ਬੜੇ ਆਨਰ ਦੀ ਗੱਲ ਹੈ ਤੁਸੀਂ ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਹੋ। ਕੀ ਸਮਝਦੇ ਕੱਲ ਪਾਕਿਸਤਾਨ ਦੀ ਹਾਰ ਦਾ? ਮੈਨੂੰ ਯਾਦ ਹੈ ਅਸੀਂ ਐਕਸਪ੍ਰੈਸ ਵਿੱਚ ਵੀ ਲਾਈਵ ਬੈਠੇ ਸੀ, ਮੈਂ ਤੁਹਾਡੇ ਕੋਲੋਂ ਸਵਾਲ ਕੀਤਾ ਸੀ ਕਿ ਕਿਹੜੇ ਸ਼ੋਬੇ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ, ਤੇ ਤੁਸੀਂ ਕਿਹਾ ਸੀ ਇੱਕ ਤੇ ਅਸੀਂ ਆਪਣੇ ਲੈਫਟ ਨੂੰ ਮਜ਼ਬੂਤ ਕਰੀਏ, ਦੂਜਾ ਹੈ ਕਿ ਅਸੀਂ ਜਿਹੜਾ ਅਟੈਕਿੰਗ ਸਟ੍ਰੈਟਜੀ ਦੇ ਨਾਲ ਮੈਦਾਨ ਵਿੱਚ ਉਤਰੀਏ, ਲੇਕਿਨ ਕੱਲ ਤੇ ਸਾਡਾ ਡਿਫੈਂਸ ਵੀ ਬੜਾ ਵੀਕ ਰਿਹਾ। ਪਹਿਲੀ ਗੱਲ ਤੇ ਇਹ ਕਿ ਪਾਕਿਸਤਾਨ ਨੇ ਜਿਹੜਾ ਸਟਾਰਟ ਕੀਤਾ ਬਹੁਤ ਡਿਫੈਂਸਿਵ ਕੀਤਾ ਸੀ ਜੀ, ਇੰਨਾ ਥੱਲੇ ਰਹਿ ਕੇ ਖੇਡੇ ਨੇ। ਮੈਂ ਪਹਿਲੇ ਵੀ ਕਹਿ ਰਿਹਾ ਸੀ ਬਾਰ-ਬਾਰ ਕਿ ਅਗੇਂਸਟ ਇੰਡੀਆ ਅਟੈਕਿੰਗ ਹਾਕੀ ਖੇਡਣ। ਅਗਰ ਤੁਸੀਂ ਅਟੈਕਿੰਗ ਹਾਕੀ ਖੇਡਦੇ, ਦੇਖੋ ਤੁਸੀਂ ਕਮਬੈਕ ਕਿਸ ਤਰ੍ਹਾਂ ਕੀਤਾ। ਤੁਸੀਂ ਕਮਬੈਕ ਇਸ ਹਾਲਾਤ ਵਿੱਚ ਕੀਤਾ ਕਿ ਜਦੋਂ ਤੁਸੀਂ ਇੰਡੀਆ ਤੇ ਅਟੈਕ ਕੀਤਾ, ਜਦੋਂ ਇੰਡੀਆ ਤੇ ਤੁਸੀਂ ਅਟੈਕ ਕੀਤਾ ਤੇ ਇੰਡੀਆ ਨੇ ਆਪਣੀ ਮਿਸਟੇਕ ਦੇ ਨਾਲ ਤੁਹਾਨੂੰ ਗੇਂਦ ਦਿੱਤੀ ਤੇ ਤੁਸੀਂ ਉਹਨੂੰ ਉਹਦਾ ਐਡਵਾਂਟੇਜ ਚੁੱਕਦੇ ਨਾਲ ਹੀ ਤੁਸੀਂ ਗੋਲ ਵੀ ਕੀਤਾ। ਜਿਹਦੇ ਹਨਾਨ ਸ਼ਾਹਿਦ ਨੇ ਗੋਲ ਕੀਤਾ, ਬੜਾ ਅੱਛਾ ਗੋਲ ਕੀਤਾ। ਉਹਦੀ ਵਜ੍ਹਾ ਇਹ ਸੀ ਕਿ ਤੁਸੀਂ ਇੰਡੀਆ ਤੇ ਪ੍ਰੈਸ਼ਰ ਕ੍ਰੀਏਟ ਕੀਤਾ ਸੀ ਨਾ। ਜਦੋਂ ਮੈਚ ਸ਼ੁਰੂ ਹੋਇਆ ਤੁਸੀਂ ਇੰਡੀਆ ਨੂੰ ਆਪਣੇ ਤੇ ਹਾਵੀ ਕਰ ਲਿਆ ਤੇ ਤੁਸੀਂ ਪ੍ਰੈਸ਼ਰ ਆਪਣੇ ਤੇ ਲੈ ਲਿਆ, ਬਗਾਇ ਦੇ ਤੁਸੀਂ ਇੰਡੀਆ ਨੂੰ ਪ੍ਰੈਸ਼ਰ ਦਿੰਦੇ। ਤੁਸੀਂ ਹਾਕੀ ਨੂੰ ਸਟਾਰਟ ਹੀ ਥੱਲੇ ਕੀਤਾ, ਬੜਾ ਡਿਫੈਂਸਿਵ ਕੀਤਾ, ਕਿਉਂਕਿ ਤੁਹਾਡੀ ਡਿਫੈਂਸ ਨਹੀਂ ਚੰਗੀ ਐਂਡੀ। ਤੁਹਾਨੂੰ ਡਿਫੈਂਸ ਤੇ ਬਹੁਤ ਕੰਮ ਕਰਨਾ ਪਏਗਾ। ਤੁਸੀਂ ਡਿਫੈਂਸ ਤੇ ਜਿੰਨਾ ਲੋਡ ਘੱਟ ਰੱਖੋਗੇ ਨਾ, ਉਹਨਾਂ ਤੁਸੀਂ ਮੈਚ 'ਚ ਕਾਮਯਾਬ ਰਹੋਗੇ। ਤੁਸੀਂ ਡਿਫੈਂਸ ਦੇ ਵਿੱਚ ਡਿਫੈਂਸ ਨੂੰ ਆਪਣੇ ਹਿਸਾਬ ਦੇ ਨਾਲ ਨਹੀਂ ਚਲਾਇਆ ਨਾ, ਤੁਸੀਂ ਡਿਫੈਂਸ ਤੇ ਪ੍ਰੈਸ਼ਰ ਪਾਤਾ। ਉਹਦੇ ਸ਼ੁਰੂ 'ਚ ਇੰਡੀਆ ਨੇ ਤੁਹਾਨੂੰ 2 ਗੋਲਾਂ ਦੀ ਸਬਕਤ ਲੈ ਲਈ, ਫਿਰ ਇੰਡੀਆ ਨੇ ਤੁਹਾਨੂੰ 3-0 ਕੀਤਾ, ਫਿਰ ਇੰਡੀਆ ਨੇ 4, ਫਿਰ ਤੁਸੀਂ 4-1 ਕੀਤਾ। ਫਿਰ ਤੁਸੀਂ ਜਦੋਂ ਪ੍ਰੈਸ਼ਰ ਕ੍ਰੀਏਟ ਕੀਤਾ, ਕਿਉਂਕਿ ਤੁਸੀਂ ਸਮਝ ਚੁੱਕੇ ਸੀ ਕਿ ਹੁਣ ਮੈਚ ਬਹੁਤ ਦੂਰ ਚਲਾ ਗਿਆ ਸਾਡੇ ਤੋਂ, ਫਿਰ ਜਦੋਂ ਤੁਸੀਂ ਪ੍ਰੈਸ਼ਰ ਨੂੰ ਬਿਲਡ ਕੀਤਾ ਇੰਡੀਆ ਤੇ, ਤੁਸੀਂ 4-2 ਆਏ ਹੋ। ਫਿਰ ਤੁਸੀਂ 4-2 ਤੋਂ ਬਾਅਦ ਜਦੋਂ 5-2 ਹੋਏ ਹੋ, ਫਿਰ 5-3 ਆਏ ਹੋ। ਲੇਕਿਨ ਇੱਕ ਮੈਨੂੰ ਮੈਨੇਜਮੈਂਟ ਤੇ ਬੜੀ ਸਖਤ ਹੈਰਾਨੀ ਕੋਚਾਂ ਤੇ ਕਿ ਜਦੋਂ ਤੁਹਾਨੂੰ ਆਖਰੀ ਮਿੰਟਾਂ ਵਿੱਚ ਸ਼ਾਰਟ ਕਾਰਨਰ ਮਿਲਿਆ ਹੈ, ਤੁਸੀਂ ਸੁਫਿਆਨ ਅੰਦਰ ਗਰਾਊਂਡ 'ਚ ਮੌਜੂਦ ਹੈ, ਤੁਸੀਂ ਡਰਿਲ ਕਿਉਂ ਕੀਤੀ? ਬਿਲਕੁਲ, ਕਿਉਂਕਿ ਸੁਫਿਆਨ ਨੇ ਤੁਹਾਨੂੰ ਗੋਲ ਕਰਕੇ ਦਿੱਤਾ। ਸੁਫਿਆਨ ਦਾ ਪ੍ਰੈਸ਼ਰ ਹੀ ਬਹੁਤ ਸੀ। ਮੈਂ ਐਜ਼ ਏ ਪਲੇਅਰ ਸਮਝ ਸਕਦਾ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ ਹੋਏ, ਆਖਰੀ 2-2.5 ਮਿੰਟਾਂ ਵਿੱਚ ਪਾਕਿਸਤਾਨ ਨੂੰ ਸ਼ਾਰਟ ਕਾਰਨਰ ਮਿਲਿਆ, ਇੰਡੀਆ ਤੇ ਪ੍ਰੈਸ਼ਰ ਸੀ। ਪਰ ਅਗਰ ਤੁਸੀਂ ਉਸ ਪ੍ਰੈਸ਼ਰ ਤੇ ਗੋਲ ਕਰ ਲੈਂਦੇ ਡਾਇਰੈਕਟ ਸ਼ਾਰਟ ਕਾਰਨਰ ਤੇ ਹੋ ਸਕਦਾ ਮੈਚ ਦਾ ਰਿਜ਼ਲਟ ਆਖਰੀ 2 ਮਿੰਟਾਂ 'ਚ ਫਿਰ ਬਦਲ ਜਾਂਦਾ। ਲੇਕਿਨ ਇਹ ਸਵਾਲੀਆ ਨਿਸ਼ਾਨ ਇਹ ਹੈ ਕਿ ਇਹ ਅਗਰ ਪ੍ਰੋਫੈਸ਼ਨਲ ਮੈਨੇਜਮੈਂਟ ਹੈ ਤੇ ਉਹਦਾ ਇਹ ਡਿਸੀਜਨ ਮੈਨੂੰ ਸਮਝ ਨਹੀਂ ਆਇਆ। ਪਲੇਅਰਾਂ ਨੇ ਅਟੈਕਿੰਗ ਹਾਕੀ ਐਂਡ ਤੇ ਆਪ ਖੇਡੀ ਹੈ, ਜਿਹੜਾ ਨਜ਼ਰ ਆ ਰਿਹਾ ਸੀ ਟੀਵੀ ਤੇ ਕਿ ਪਲੇਅਰ ਹੁਣ ਡੂ ਐਂਡ ਡਾਈ ਸਿਚੁਏਸ਼ਨ ਤੇ ਗਏ ਨੇ ਜਾ ਕੇ ਤੀਜੇ ਕੁਆਟਰ ਵਿੱਚ। ਬਿਲਕੁਲ ਠੀਕ ਹੈ, ਜਦੋਂ ਤੁਸੀਂ ਡੂ ਐਂਡ ਡਾਈ ਤੇ ਜਾਓਗੇ ਤੇ ਇੰਡੀਆ ਤੇ ਪਾਕਿਸਤਾਨ ਇੱਕ ਨੇਚਰ ਹੀ ਹੈ, ਇੱਕ ਸਟਾਈਲ ਹੈ। ਤੁਹਾਨੂੰ ਅਗਰ ਪ੍ਰੈਸ਼ਰ ਫੀਲ ਹੋਏਗਾ ਤੇ ਪ੍ਰੈਸ਼ਰ ਉਹਨਾਂ ਦੇ ਵੀ ਆਏਗਾ। ਬਿਲਕੁਲ, ਤੇ ਇਹੀ ਵਜ੍ਹਾ ਸੀ ਜਿਹਦੀ ਵਜ੍ਹਾ ਤੋਂ ਪਾਕਿਸਤਾਨ ਨੇ ਕੱਲ 5-3 ਦਾ ਸਕੋਰ ਕੀਤਾ। ਤੁਹਾਨੂੰ ਗੋਲ 5 ਹੀ ਹੋਏ ਨੇ ਇੰਡੀਆ ਤੋਂ, ਲੇਕਿਨ ਫੀਲ ਇਸ ਲਈ ਨਹੀਂ ਹੁੰਦਾ ਕਿਉਂਕਿ ਤੁਸੀਂ 3 ਗੋਲ ਕੀਤੇ ਨੇ। ਫਾਈਟ ਕਰਦੇ ਨਜ਼ਰ ਆਏ ਹੋ ਤੁਸੀਂ ਗਰਾਊਂਡ ਦੇ ਵਿੱਚ। ਬਿਲਕੁਲ ਬੱਟ ਸਾਹਿਬ, ਬੜਾ ਇੱਕ ਸਵਾਲੀਆ ਨਿਸ਼ਾਨ ਮੌਜੂਦ ਹੈ। ਲੇਕਿਨ ਕੁਝ ਹਾਕੀ ਦੇ ਸ਼ਾਇਕੀਨ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਸਾਡੇ ਕਪਤਾਨ ਨੇ ਅਬੂ ਬਕਰ, ਉਹਨਾਂ ਦੀ ਜਿਹੜੀ ਪ੍ਰੈਸੈਂਸ ਹੈ ਮੌਜੂਦਗੀ ਉਹ ਵੀ ਘੱਟ ਨਜ਼ਰ ਆਈ ਹੈ ਬਹੁਤ ਸੀ। ਇੰਡੀਆ ਦੀ ਗੱਲ ਕਰੀਏ ਉਹ ਤੇ ਟੀਮ ਵਰਕ ਦਾ ਮੁਜ਼ਾਹਰਾ ਕਰਦੇ ਪਏ ਸੀਗੇ। ਫਿਰ ਇਮਾਦ ਬੱਟ ਕੋਲੋਂ ਬੜੀ ਉਮੀਦ ਸੀਗੀ, ਲੇਕਿਨ ਉਹ ਵੀ ਆਫ ਕਲਰ ਰਹੇ ਨੇ। ਸਿਰਫ ਹਨਾਨ ਸ਼ਾਹਿਦ ਤੇ ਸੁਫਿਆਨ ਖਾਨ ਉੱਤੇ ਪੂਰੀ ਜ਼ਿੰਮੇਵਾਰੀ ਪਾ ਦੇਣਾ ਕਿ ਉਹ ਸਾਨੂੰ ਮੈਚ ਜਿਤਵਾ ਦੇਣ, ਇਹ ਗੱਲ ਠੀਕ ਹੈ? ਦੇਖੋ ਮੇਰੀ ਗੱਲ ਸੁਣੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਹੈਰਾਨਗੀ ਇਸ ਚੀਜ਼ ਦੀ ਆਪ ਪਈ ਹੈ ਕਿ ਤੁਸੀਂ ਕੈਪਟਨ ਦੀ ਪ੍ਰੈਜ਼ੈਂਸ ਹੀ ਨਹੀਂ ਰੱਖੀ ਗਰਾਊਂਡ ਦੇ ਵਿੱਚ। ਅਗਰ ਤੁਸੀਂ ਉਹਨੂੰ ਕਪਤਾਨ ਬਣਾਇਆ ਤੇ ਤੁਸੀਂ ਉਹਨੂੰ ਖਿਡਾਓ ਤੇ ਸਹੀ ਨਾ, ਉਹਨੂੰ ਰੱਖੋ ਤੇ ਸਹੀ ਨਾ ਗਰਾਊਂਡ ਵਿੱਚ। ਕਪਤਾਨ ਦੀ ਪ੍ਰੈਜ਼ੈਂਸ ਰਹਿਣਾ ਗਰਾਊਂਡ ਵਿੱਚ ਬਹੁਤ ਜ਼ਰੂਰੀ ਹੈ। ਅਮਾਦ ਦਾ ਵੀ ਉਹ ਰੋਲ ਨਜ਼ਰ ਨਹੀਂ ਆਇਆ ਜਿਸ ਤਰ੍ਹਾਂ ਦਾ ਅਮਾਦ ਅਗਰੈਸਿਵ ਹੈ। ਮੈਨੂੰ ਨਹੀਂ ਸਮਝ ਆਈ ਕਿ ਟੀਮ ਦੇ ਵਿੱਚ ਇਹ 2 ਐਕਸਪੀਰੀਅੰਸ ਪਲੇਅਰ ਮੈਨੂੰ ਕੱਲ ਗਰਾਊਂਡ ਵਿੱਚ ਘੱਟ ਨਜ਼ਰ ਆਏ ਨੇ। ਬਿਲਕੁਲ, ਉਹਦਾ ਰੀਜ਼ਨ ਸਮਝ ਨਹੀਂ ਆਇਆ ਕਿ ਕਿਉਂ ਘੱਟ ਨਜ਼ਰ ਆਏ ਨੇ, ਕਿਉਂਕਿ ਇੰਡੀਆ ਦੇ ਐਕਸਪੀਰੀਅੰਸ ਪਲੇਅਰ ਕਾਫੀ ਦੇਰ ਗਰਾਊਂਡ ਦੇ ਵਿੱਚ ਰਹੇ ਨੇ। ਉਹਨਾਂ ਦੇ ਪਲੇਅਰਾਂ ਦੀ ਮੂਵਮੈਂਟ, ਕਪਤਾਨ ਦੀ, ਉਹਨਾਂ ਦੇ ਸੀਨੀਅਰ ਪਲੇਅਰਾਂ ਦੀ ਜਿਹਨਾਂ ਦੇ 400 200 250 ਕੈਂਪ ਨੇ, ਉਹ ਸਾਰੇ ਗਰਾਊਂਡ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਪ੍ਰੈਸ਼ਰ ਨੂੰ ਕੰਟਰੋਲ ਵੀ ਕੀਤਾ। ਜਦੋਂ ਇੰਡੀਆ ਤੇ 4-2 ਦਾ ਪ੍ਰੈਸ਼ਰ ਆਇਆ ਉਹਨਾਂ ਨੇ ਕੰਟਰੋਲ ਕੀਤਾ ਉਹਨੂੰ। ਸਾਡਾ ਕਪਤਾਨ ਵੀ ਨਜ਼ਰ ਨਹੀਂ ਆਇਆ। ਦੂਜੀ ਗੱਲ ਇਹ ਕਿ ਦੇਖੋ ਹਨਾਨ ਸ਼ਾਇਦ ਨੂੰ ਜਦੋਂ ਤੱਕ ਤੁਸੀਂ ऑप्शन क्रिएट करके नहीं दोगे या वो आप अगर आप ऑप्शन क्रिएट करेगा
ਤੇ ਫਿਰ ਉਹ ਗੋਲ ਸਕੋਰ ਨਹੀਂ ਕਰ ਸਕਦਾ। ਸਾਨੂੰ ਮਿਡਫੀਲਡਰ ਇਹੋ ਜਿਹਾ ਚਾਹੀਦਾ ਜਾਂ ਸੈਂਟਰ ਹਾਫ ਇਹੋ ਜਿਹਾ ਚਾਹੀਦਾ ਜਿਹੜਾ ਹਨਾਨ ਸ਼ਾਹਿਦ ਨੂੰ ਆਪਸ਼ਨ ਕ੍ਰੀਏਟ ਕਰਕੇ ਦੇ, ਕਿਉਂਕਿ ਇੰਡੀਵਿਜੂਅਲ ਸਕਿੱਲ ਵਿੱਚ ਹਨਾਨ ਸ਼ਾਹਿਦ ਬਹੁਤ ਚੰਗਾ ਪਲੇਅਰ ਹੈ। ਤੇ ਇਹ ਫਾਇਦਾ ਉਹਦਾ ਉਦੋਂ ਹੀ ਤੁਸੀਂ ਲਵੋਗੇ ਜਦੋਂ ਅਗਲੇ ਦੀ 25 ਚ ਉਹਨੂੰ ਯੂਟਿਲਾਈਜ਼ ਕਰੋਗੇ। ਤੇ ਇਹ ਕੁਝ ਚੀਜ਼ਾਂ ਇਹੋ ਜਿਹੀਆਂ ਆਈਆਂ ਕਿ ਪਾਕਿਸਤਾਨ ਨੂੰ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਅੱਜ ਲੋਕ ਕਹਿ ਰਹੇ ਨੇ ਪਾਕਿਸਤਾਨ ਬਿਹਤਰ ਖੇਲਿਆ, ਪਾਕਿਸਤਾਨ ਬਿਹਤਰ ਖੇਲਿਆ, ਪਾਕਿਸਤਾਨ ਪੈਚਾਂ ਇੰਜ ਹਮੇਸ਼ਾ ਅੱਛਾ ਖੇਡੇਗਾ ਜੀ, ਲੇਕਿਨ ਜਦੋਂ ਲੌਂਗ ਟਰਮ ਮੈਚਸ ਤੇ ਜਾਏਗਾ, ਪਾਕਿਸਤਾਨ ਵੱਡੇ ਇਵੈਂਟ ਜਾਏਗਾ, ਪਾਕਿਸਤਾਨ ਨਹੀਂ ਖੇਡ ਸਕਦਾ। ਤੇ ਇਹਨਾਂ ਨੂੰ ਸਿਰਫ ਇੰਨਾ ਚਾਹੀਦਾ ਆਪਣੀ ਡਿਫੈਂਸ ਤੇ ਕੰਮ ਕਰਨ, ਡਿਸੀਜਨ ਲੈਣ। ਅਗਰ ਯੰਗ ਪਲੇਅਰ ਡਿਫੈਂਸ 'ਚ ਪਾਣੇ ਨੇ, ਪਾ ਕੇ ਉਹਨੂੰ, ਤੁਹਾਡੇ ਕੋਲ ਅਟੈਕਰ ਅੱਛੇ ਨੇ, ਤੁਹਾਡੇ ਕੋਲ ਡਰੈਗ ਬਿਲਕੁਲ। ਬਟ ਸਾਹਿਬ ਇੱਕ ਸਵਾਲ ਮੈਂ ਤੁਹਾਡੇ ਕੋਲ ਕਰਨਾ ਚਾਹਾਂਗਾ, ਪੈਨਲਟੀ ਕਾਰਨਰ ਦਾ ਸਾਡੇ ਕੋਲ ਹਮੇਸ਼ਾ ਮਸਲਾ ਰਿਹਾ ਹੈ। ਸੁਹੇਲ ਅਬਾਸ ਸਾਹਿਬ ਤੁਹਾਨੂੰ ਪਤਾ ਹੈ ਸਪੈਸ਼ਲਿਸਟ ਸੀਗੇ ਇਸ ਚੋਬੇ ਵਿੱਚ, ਉਹਨਾਂ ਦੀ ਅਸੀਂ ਖਿਦਮਾਤ ਮਤਲਬ ਕਿਉਂ ਹਾਸਿਲ ਨਹੀਂ ਕਰਦੇ ਪਏ? ਚਲੋ ਕੱਲ ਅਸੀਂ ਵੇਖਿਆ ਬੌਬ ਵੈਲਡਹੌਫ ਜਿਹੜੇ ਗੋਲਕੀਪਰ ਹੈਡ ਕੋਚ ਵੀ ਨੇ ਪਾਕਿਸਤਾਨ ਦੇ, ਉਹਨਾਂ ਦੀ ਮੌਜੂਦਗੀ ਨਜ਼ਰ ਆਈ ਹੈ, ਲੇਕਿਨ ਇਹ ਜਿਹੜੀ ਗਲਤੀਆਂ ਨੇ, ਅਸੀਂ ਇੰਨੇ ਇੰਟਰਨੈਸ਼ਨਲ ਮੈਚ ਖੇਡ ਲਏ ਨੇ, ਅਸੀਂ ਪੁਰਾਣੇ ਜਿਹੜੇ ਲੈਜੈਂਡ ਖਿਲਾੜੀ ਨੇ ਉਹਨਾਂ ਦੀ ਕਿਉਂ ਮਤਲਬ ਖਿਦਮਾਤ ਹਾਸਿਲ ਨਹੀਂ ਕਰਦੇ ਇਸ ਚੋਬੇ ਵਿੱਚ? ਤੁਸੀਂ ਸਾਰੀ ਯੂਰਪੀਅਨ ਟੀਮਾਂ ਨਾਲ ਮੈਚ ਖੇਡੇ ਨੇ ਪ੍ਰੋ ਲੀਗ ਦੇ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਅਸੀਂ ਤਿਆਰੀ ਨਹੀਂ ਕੀਤੀ। ਮੈਂ ਇੱਕ ਜਗ੍ਹਾ ਤੇ ਇੱਕ ਆਪਣੇ ਸੋਸ਼ਲ ਮੀਡੀਆ ਤੇ ਪੜ੍ਹ ਰਿਹਾ ਸੀ ਕਿ हमने वर्ल्ड कप की तैयारी 1 महीना पहले शुरू की थी। ये कोई एक्सक्यूज नहीं है। वर्ल्ड कप की तैयारी की तुसी पूरा साल करनी है नहीं।